ਜੀ ਸੱਜਣੋ, ਅੱਜ ਦੀ ਸਾਡੀ ਗੱਲਬਾਤ ਤੁਸੀਂ ਇਸ ਸਾਹਮਣੇ ਤਸਵੀਰ ਵੇਖ ਰਹੇ ਹੋ। ਬਲੋਚਿਸਤਾਨ ਚੋਂ ਵਾਪਸ ਆਉਂਦਿਆਂ 10 ਪੰਜਾਬੀਆਂ ਨੂੰ ਇੱਕ ਦਫਾ ਫਿਰ ਇਸ ਵਜ੍ਹਾ ਤੋਂ ਸ਼ਹੀਦ ਕਰ ਦਿੱਤਾ ਗਿਆ ਹੈ ਕਿ ਉਹਨਾਂ ਦਾ ਸ਼ਨਾਖਤੀ ਕਾਰਡ ਪੰਜਾਬ ਦਾ ਬਣਿਆ ਹੋਇਆ ਹੈ। ਔਰ ਉਸ ਦੇ ਵਿੱਚੋਂ ਵੀ ਦੁੱਖ ਭਰੀ ਗੱਲ ਇਹ ਹੈ ਕਿ ਇਹਨਾਂ 10 ਦੇ ਵਿੱਚੋਂ 2 ਜਿਹੜੇ ਨੌਜਵਾਨ ਨੇ ਸਾਡੇ, ਉਹਨਾਂ ਦਾ ਤਾਲੁਕ ਦੁਨੀਆਪੁਰ ਜਿਹੜੀ ਲੋਧਰਾਂ ਦੀ ਤਹਿਸੀਲ ਹੈ, ਜਿਹੜੇ ਕਿ ਜਾਬਿਰ ਤੂਰ ਔਰ ਉਸਮਾਨ ਤੂਰ, ਉਹ ਆਪਣੇ ਬਾਪ ਦੀ ਮਈਅਤ ਨੂੰ ਕੰਧਾ ਦੇਣ ਵਾਸਤੇ ਪੰਜਾਬ ਵਾਪਸ ਆਉਂਦੇ ਪਏ ਹਨ। ਜਿਹੜੇ ਵਿਚਾਰੇ ਰੋਟੀ ਰੋਜ਼ੀ ਵਾਸਤੇ ਗਏ ਹੋਏ ਹਨ, ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਸ਼ਨਾਖਤੀ ਕਾਰਡ ਵੇਖ ਕੇ। ਕਸੂਰ ਸਿਰਫ ਇਤਨਾ ਹੈ ਕਿ ਉਹਨਾਂ ਦਾ ਸ਼ਨਾਖਤੀ ਕਾਰਡ ਪੰਜਾਬ ਦਾ ਹੈ। ਕਦੀ ਪੰਜਾਬ ਵਿੱਚ ਵੀ ਇਸ ਤਰ੍ਹਾਂ ਦਾ ਵਾਕਿਆ ਵੇਖਣ ਨੂੰ ਮਿਲਿਆ ਹੈ ਕਿ ਕਿਸੇ ਹੋਰ ਸੂਬੇ ਦਾ ਸ਼ਨਾਖਤੀ ਕਾਰਡ ਵੇਖ ਕੇ ਉਸ ਨੂੰ ਮਾਰ ਦਿੱਤਾ ਗਿਆ ਹੋਵੇ, ਜਾਂ ਇਹ ਜਿਹੜੇ ਸਾਡੇ ਪੰਜਾਬੀ ਉੱਥੇ ਸ਼ਹੀਦ ਹੋਏ ਨੇ ਉਸ ਦੇ ਰਿਐਕਸ਼ਨ ਵਾਸਤੇ ਵੀ ਕਿਸੇ ਕੋਇਟਾ ਹੋਟਲ 'ਤੇ ਹਮਲਾ ਕੀਤਾ ਗਿਆ ਹੋਵੇ? ਕਤਨ ਨਹੀਂ, ਪੰਜਾਬੀਆਂ ਦਾ ਇਹ ਮਾਈਂਡ ਹੀ ਨਹੀਂ ਹੈ। ਪੰਜਾਬੀ ਤਾਂ ਖੁੱਲ੍ਹੇ ਦਿਲ ਨਾਲ ਸਾਰੇ ਸੂਬਿਆਂ ਨੂੰ ਤਸਲੀਮ ਕਰਦੇ ਨੇ, ਸਾਰੇ ਪਾਕਿਸਤਾਨੀ ਹੀ ਆਪਣੇ ਵਿਰਾਜ ਸਮਝਦੇ ਨੇ। ਫਿਰ ਪੰਜਾਬੀਆਂ ਨਾਲ ਐਡਾ ਜ਼ੁਲਮ ਕਿਉਂ? ਫਿਰ ਇਸ ਦੀ ਕੀਮਤ ਜਿਹੜੀ ਹੈ ਸਿਰਫ ਪੰਜਾਬ ਹੀ ਕਿਉਂ ਚੁਕਾ ਰਿਹਾ ਹੈ? ਪੰਜਾਬ ਖਵਾ ਵੀ ਰਿਹਾ ਹੈ ਪੂਰੇ ਮੁਲਕ ਨੂੰ, ਔਰ ਪੰਜਾਬ ਜਿਹੜਾ ਹੈ ਉਹ ਆਪਣਾ ਮਾਰ ਵੀ ਚੱਲ ਰਿਹਾ, ਉਸ ਦਾ ਨੁਕਸਾਨ ਵੀ ਉਠਾ ਰਿਹਾ ਪੰਜਾਬ। ਔਰ ਤੁਸੀਂ ਵੇਖੋ ਉਸ ਮਾਂ ਦਾ ਜਿਗਰਾ, ਜਿਹੜੀ ਆਪਣੇ ਬੇਟਿਆਂ ਦੀ ਲਾਸ਼ ਜਿਹੜੀ ਹੈ ਉਹ ਫੁੱਲ ਚਾਹ ਕੇ ਉਹ ਆਪਣਾ ਵਸੂਲ ਕਰ ਰਹੀ ਹੈ, ਫੁੱਲ ਵਿਛਾ ਰਹੀ ਹੈ। ਉਸ ਮਾਂ ਨੂੰ ਪਤਾ ਹੈ ਕਿ ਮੇਰੇ ਜਿਗਰ ਦੇ ਟੁਕੜੇ ਕਿਸੇ ਜੰਗ ਵਿੱਚ ਸ਼ਹੀਦ ਨਹੀਂ ਹੋਏ, ਹਾਲਾਂਕਿ ਰੋਟੀ ਰੋਜ਼ੀ ਦੇ ਮਸਲੇ ਦੇ ਵਿੱਚ ਸ਼ਹੀਦ ਹੋਏ ਨੇ। ਔਰ ਸਾਨੂੰ ਵੀ ਅਫਰੀਨ ਹੈ ਕਿ ਅਸੀਂ ਉਸ ਮਾਂ ਦੇ ਜ਼ਖਮਾਂ ਨੂੰ ਫੁੱਲਾਂ ਨਾਲ ਭਰਦੇ ਪਏ ਹਾਂ। ਸਾਡਾ ਖਿਆਲ ਹੈ ਕਿ ਉਸ ਮਾਂ ਨੂੰ ਕੋਈ ਦੁੱਖ ਨਹੀਂ, ਉਸ ਮਾਂ ਨੂੰ ਵੀ ਪਾਕਿਸਤਾਨੀਅਤ ਦਾ ਨਾਰਾ ਮਾਰ ਕੇ ਉਸ ਦੇ ਦੁੱਖ ਨੂੰ ਰੋਲ ਦਿੱਤਾ ਗਿਆ। ਇਹ ਉਸ ਮਾਂ ਨੂੰ ਹੀ ਪਤਾ ਹੈ, ਉਹ ਮਾਂ ਹੀ ਜਾਣਦੀ ਹੈ ਜਿਸ ਦੇ ਜਿਗਰ ਦੇ ਟੁਕੜੇ ਚਲੇ ਗਏ ਨਾ। ਇਹ ਉਸ ਦੀ ਕੈਫੀਅਤ ਉਹ ਮਾਂ ਹੀ ਜਾਣ ਸਕਦੀ ਹੈ ਜਿਸ 'ਤੇ ਕੋਈ ਐਸਾ ਖੁਦਾ ਨੇ ਖਾਸਤਾ ਮਸਲਾ ਬਣਿਆ ਹੈ, ਬਾਕੀਆਂ ਨਹੀਂ ਪਤਾ। ਉਸ ਮਾਂ 'ਤੇ ਜੋ ਗੁਜ਼ਰਦੀ ਪਈ ਹੈ, ਜੋ ਕਰਬ, ਜੋ ਅੰਦਰ ਦੀ ਕੈਫੀਅਤ ਉਸ ਮਾਂ ਦੀ ਹੈ, ਕੋਈ ਦੁਨੀਆ ਦੀ ਤਾਕਤ ਜਾਣ ਸਕਦੀ ਨਹੀਂ ਹੈ। ਮੇਰੀ ਮਿਹਨਤ ਹੈ, ਬਲਕਿ ਬਹੁਤ ਸਾਰੇ ਲੋਕਾਂ ਦੀ ਸੋਸ਼ਲ ਮੀਡੀਆ 'ਤੇ ਪੋਸਟਾਂ ਵੀ ਲੱਗੀਆਂ ਹੋਈਆਂ ਨੇ, ਜਿਹੜੇ ਸਾਡੇ ਕਰਤਾ ਧਰਤਾ ਨੇ। ਜਿਵੇਂ ਪੰਜਾਬ ਵਿੱਚ ਇੱਕ ਬੜਾ ਵੱਡਾ ਇਨੀਸ਼ੀਏਟਿਵ ਲਿਆ ਗਿਆ ਹੈ ਕਿ CCD ਬਣਾਈ ਗਈ ਹੈ। ਇੰਜ ਦੀਆਂ ਕਿਤਨੀਆਂ ਹੀ CCDਆਂ ਦੀ ਬਲੋਚਿਸਤਾਨ ਦੇ ਵਿੱਚ ਲੋੜ ਹੈ। ਖੁਦਾਰਾ ਇਹਨੂੰ ਨੱਥ ਪਾਓ, ਨਹੀਂ ਤਾਂ ਕਿਤਨੀਆਂ ਹੀ ਹੋਰ ਮਾਵਾਂ ਫੁੱਲ ਲੈ ਕੇ ਖੜੀਆਂ ਉਸ ਦਿਨ, ਜਿਹੜੀ ਆਪਣੇ ਬੇਟੇ ਦੀ ਲਾਸ਼ਾਂ ਵਸੂਲ ਕਰ ਰਹੀ ਸੀ। ਇਹ ਕੋਈ ਪਹਿਲਾ ਮੌਕਾ ਨਹੀਂ ਹੈ। ਔਰ ਮੇਰੀ ਉਹਨਾਂ ਪੰਜਾਬੀ ਭਰਾਵਾਂ ਅੱਗੇ ਵੀ ਅਪੀਲ ਹੈ ਕਿ ਰੋਟੀ ਰੋਜ਼ੀ ਇੱਥੇ ਹੀ ਲੱਭੋ, ਪੰਜਾਬ ਵਿੱਚ ਲੱਭੋ, ਆਪਣਾ ਆਪ ਇੱਥੇ ਪੰਜਾਬ ਵਿੱਚ ਲਾਓ। ਆਪਣੀ ਜਿਹੜੀ ਤਵਾਨਾਈ ਹੈ, ਜਿਹੜੀ ਤੁਸੀਂ ਬਾਹਰਲੇ ਸੂਬੇ ਜਾ ਕੇ ਲਾ ਰਹੇ ਹੋ, ਇੱਥੇ ਹੀ ਲਾਓ। ਕਮ ਅਜ਼ ਕਮ ਰੋਟੀ ਥੋੜ੍ਹੀ ਕਮਾ ਲਓ, ਲੇਕਿਨ ਮੌਤ ਨੂੰ ਗਾਲ 'ਤੇ ਨਾ ਲਾਓ। ਮੁਲਾਜ਼ਮ ਨੂੰ ਤਾਂ ਜ਼ਰੂਰ ਜਾਣਾ ਪੈਂਦਾ ਜਦੋਂ ਬਲੋਚਿਸਤਾਨ ਵਿੱਚ ਪੋਸਟਿੰਗ ਹੈ। ਉਸ ਵਾਸਤੇ ਮੇਰੀ ਤਰ੍ਹਾਂ ਹਰ ਪੰਜਾਬੀ ਦਾ ਸਵਾਲ ਹੈ ਕਿ ਅਸੀਂ ਆਪਣੇ ਪੰਜਾਬੀ ਭਰਾਵਾਂ ਦੀ ਲਾਸ਼ਾਂ ਕਿੱਦਣ ਤੱਕ ਜਿੰਦਾ ਰਸਾਂਗੇ? ਖੁਦਾਰਾ ਇਸ 'ਤੇ ਸੋਚੋ ਔਰ ਇਸ ਨੂੰ ਡੱਕੋ, ਤਾਂ ਹੀ ਪਾਕਿਸਤਾਨ ਬਚ ਸਕਦਾ ਹੈ। ਪਾਕਿਸਤਾਨ ਜ਼ਿੰਦਾਬਾਦ।